ਵਿਧਾਨ ਸਭਾ ਦੀਆਂ ਪੋਸਟਾਂ ਤੋਂ ਸੱਤਾ ਦੇ ਵਿੱਚ ਰਹਿੰਦਿਆਂ ਸੱਤਾ ਦੇ ਵਿਰੁੱਧ ਦੇ ਵਿੱਚ ਕਈ ਕੰਮ ਹੋ ਜਾਂਦੇ ਆ, ਚੰਗੇ ਵੀ, ਮੰਦੇ ਵੀ, ਗਲਤ ਵੀ ਤੇ ਸਹੀ ਵੀ। ਸਰਕਾਰ ਨੇ ਕੋਈ ਹੈਰਾਨੀਜਨਕ ਕਾਰਨਾਮਾ ਕੀਤਾ ਹੈ। ਵਿਧਾਨ ਸਭਾ ਦੇ ਵਿੱਚ ਪੋਸਟਾਂ 11 ਸੀਗੀਆਂ ਤੇ ਭਰਤੀ ਕਰ ਲਏ ਬੰਦੇ 48, ਯਾਨੀ ਕਿ ਚੌਗੁਣਾ ਤੋਂ ਵੀ ਵੱਧ। ਇਹ ਜ਼ਰੂਰ ਦੱਸਿਓ ਕਿ ਇਹ ਕਾਰਨਾਮਾ ਹੋਣ ਵਾਲਿਆਂ ਦਾ ਜਾਂ ਫਿਰ ਜਿਹੜੇ ਵਿਧਾਨ ਸਭਾ ਦੇ ਵਿੱਚ ਹੋਣ ਵਾਲਿਆਂ ਦੇ ਸਾਹਮਣੇ, ਯਾਨੀ ਕਿ ਓਪੋਜੀਸ਼ਨ ਦੇ ਵਿੱਚ ਬਹਿੰਦੇ ਆ, ਉਹਨਾਂ ਦਾ ਜੀ। ਇੱਕ ਦਿਨ ਦੇ ਵਿੱਚ 1800 ਇੰਟਰਵਿਊ ਹੋਈਆਂ ਜੀ ਪੰਜਾਬ ਦੀ ਵਿਧਾਨ ਸਭਾ 'ਚ। ਠੀਕ ਹੈ ਜੀ। ਇੱਕ ਦਿਨ 'ਚ 1800 ਇੰਟਰਵਿਊ ਜੀ। ਉਹ ਵੀ 6 ਘੰਟਿਆਂ ਦੀ ਡਿਊਟੀ ਦੇ ਦੌਰਾਨ 'ਚ। ਜਿੱਚੋਂ ਮਾੜਾ ਮੋਟਾ ਉੱਠ ਕੇ ਵਾਸ਼ਰੂਮ ਵੀ ਗਏ ਹੋਣੇ, ਕੁਝ ਖਾਧਾ ਪੀਤਾ ਵੀ ਹੋਣਾ, ਹੈ ਨਾ। 1800 ਬੰਦਿਆਂ ਦੀ ਇੰਟਰਵਿਊ ਲਈ ਕਹਿੰਦੇ ਜੀ 161 ਨਿਯੁਕਤੀਆਂ ਦੀ ਗੜਬੜੀ ਪਾਈ ਜਾ ਰਹੀ ਆ। ਸਿੱਧੇ ਰੂਪ ਦੇ ਵਿੱਚ ਕਹਿੰਦੇ ਮਾਮਲਾ ਨਿਕਲ ਗਿਆ ਕਿ 11 ਪੋਸਟਾਂ ਤੇ ਵੀ 48 ਬੰਦੇ ਰੱਖ ਲਏ। ਇਹ ਜੀ ਮਾਮਲਾ ਕੈਪਟਨ ਸਰਕਾਰ ਦੇ ਸਮੇਂ ਦਾ ਜੀ। ਅੱਛਾ। ਪੰਜਾਬ ਦੇ ਵਿੱਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਪੰਜਾਬ ਵਿਧਾਨ ਸਭਾ 'ਚ ਰਾਣਾ KP ਸਿੰਘ ਹੋਰੀ ਸਪੀਕਰ ਸੀਗੇ ਜੀ। ਉਸ ਸਮੇਂ ਦੇ ਇਸ ਘਟਨਾਕ੍ਰਮ ਨੂੰ ਲੈ ਕੇ ਪੰਜਾਬ ਦੀ ਵਿਜੀਲੈਂਸ ਨੇ ਹੁਣ ਜਾਂਚ ਲਈ ਮਨਜ਼ੂਰੀ ਮੰਗੀ ਹੈ। ਠੀਕ ਹੈ। ਵੈਸੇ ਪੰਜਾਬ ਦੀ ਵਿਧਾਨ ਸਭਾ 'ਚ ਭਰਤੀ ਦਾ ਮੁੱਦਾ ਸਰਕਾਰ ਆਉਂਦਿਆਂ ਹੀ ਚੁੱਕਿਆ ਗਿਆ ਸੀ। ਆਉਂਦੇ ਹੀ ਇਸ ਗੱਲ ਦੀ ਚਰਚਾ ਛਿੜ ਗਈ ਸੀ ਕਿ ਇਸ ਗੱਲ ਦੀ ਫਰੋਲਾ ਫਰਾਲੀ ਹੋ ਸਕਦੀ ਹੈ ਜੀ। ਹੁਣ ਇਹ ਦੁਬਾਰਾ ਚਰਚਾ 'ਚ ਇਸ ਲਈ ਆਇਆ ਕਿ ਵਿਜੀਲੈਂਸ ਨੇ ਬਕਾਇਦਾ ਤੌਰ ਤੇ ਮਨਜ਼ੂਰੀ ਮੰਗੀ ਹੈ ਔਰ ਇਹਦੇ ਲਈ ਉਹ ਮੁੱਖ ਮੰਤਰੀ ਤੱਕ ਕੋਲ ਫਾਈਲਾਂ ਲੈ ਕੇ ਜਾ ਸਕਦੇ ਨੇ ਤੇ ਕੁਲਤਾਰ ਸੰਧਵਾ ਨੂੰ ਲਿਖਿਆ ਗਿਆ ਕਿ ਸਾਨੂੰ ਇਹਦੀ ਮਨਜ਼ੂਰੀ ਦਿੱਤੀ ਜਾਵੇ ਕਿ ਵਿਧਾਨ ਸਭਾ ਦੇ ਅੰਦਰ ਜਿਹੜੀ ਭਰਤੀ ਵਿੱਚ ਬੇਨੀਮੀਆਂ ਪਾਈਆਂ ਗਈਆਂ, ਕਈ ਪੱਧਰ ਦੀਆਂ ਬੇਨੀਮੀਆਂ ਪਾਈਆਂ ਗਈਆਂ। ਇਸ ਲਈ ਇਹ ਪਹਿਲੂ ਹੈ। ਪ੍ਰਵੀਨ ਜੀ, ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਗੱਲ ਆਉਂਦੀ ਹੈ ਰੁਜ਼ਗਾਰ ਦੇਣ ਦੀ ਤੇ ਅਗਲੇ ਕਹਿਣਗੇ ਕਿ ਅਸੀਂ ਤਾਂ 11 ਦੀ ਥਾਂ ਤੇ 48 ਨੂੰ ਦੇਤਾ, ਕਿਸ ਦਾ ਰੁਜ਼ਗਾਰ ਵਧਾ ਕੇ ਦੇਤਾ, ਵੱਧ ਬੰਦਿਆਂ ਨੂੰ ਦੇਤਾ, ਤੇ ਇਹ ਕੀ ਚੱਕਰ ਹੈ। ਪਰ ਹਕੀਕਤ ਇਹ ਆ ਕਿ ਜਦੋਂ ਜਿੰਨੀਆਂ ਪੋਸਟਾਂ ਹੁੰਦੀਆਂ ਨੇ ਉਨੀਆਂ ਤੇ ਭਰਤੀ ਦੇ ਲਈ ਕਾਰਵਾਈ ਹੁੰਦੀ ਹੈ। ਸੋ ਇਹ ਪੋਸਟਾਂ ਸਮੇਂ-ਸਮੇਂ ਜਿੰਨੀਆਂ ਨਿਕਲੀਆਂ ਉਹਦੇ ਨਾਲੋਂ ਵੱਧ ਕਿਵੇਂ ਭਰਤੀ ਕੀਤੀਆਂ ਗਈਆਂ, ਇਹ ਪਹਿਲੂ ਜ਼ਿਆਦਾ ਵੱਡਾ। ਮਤਲਬ 161 ਨਿਯੁਕਤੀਆਂ 'ਚ ਕਹਿੰਦੇ ਗੜਬੜ ਹੈ ਜੀ ਤੇ ਵਿਜੀਲੈਂਸ ਇਹਦੀ ਜਾਂਚ ਕਰਨਾ ਚਾਹੁੰਦੀ ਹੈ ਕਿ 6 ਘੰਟਿਆਂ ਦੀ ਡਿਊਟੀ ਦੇ ਦੌਰਾਨ ਇੱਕ ਦਿਨ ਦੇ ਅੰਦਰ 6 ਘੰਟਿਆਂ ਦੇ ਵਿੱਚ 1800 ਇੰਟਰਵਿਊਆਂ ਕਿਵੇਂ ਲੈ ਲਈਆਂ ਗਈਆਂ ਤੇ ਇਹ ਸਾਰਾ ਹੁਣ ਪੁੱਛਗਿੱਛ ਦਾ ਹਿੱਸਾ ਹੋਊਗਾ ਜੀ। ਹੁਣ ਜਿਹੜਾ ਪਹਿਲੂ ਹੈ ਉਹ ਇਹ ਹੈ ਕਿ 2018 ਦੇ ਵਿੱਚ ਵੱਖ-ਵੱਖ ਪੋਸਟਾਂ ਦੇ ਲਈ ਮਤਲਬ ਕਿ ਇਸ਼ਤਿਹਾਰ ਨਿਕਲਦਾ ਜੀ ਸਨ 2018 ਦੇ ਵਿੱਚ, ਤੇ ਉਸ ਇਸ਼ਤਿਹਾਰ ਦੇ ਵਿੱਚ ਮਤਲਬ 2 ਵਾਰ ਇਸ਼ਤਿਹਾਰ ਨਿਕਲਦਾ। ਪਹਿਲੀ ਵਾਰ 3 ਅਹੁਦਿਆਂ ਲਈ ਇਸ਼ਤਿਹਾਰ ਨਿਕਲਦਾ ਤੇ ਪਰ 6 ਲੋਕਾਂ ਦੀ ਭਰਤੀ ਹੋ ਜਾਂਦੀ ਹੈ, ਮਤਲਬ ਦੁੱਗਣੇ ਹੋ ਗਏ। ਪੋਸਟਾਂ ਨਿਕਲਦੀਆਂ 3, ਭਰਤੀ ਹੁੰਦੀ ਹੈ 6। ਉਹ ਤੋਂ ਬਾਅਦ 2018 ਦੇ ਵਿੱਚ ਫਿਰ 2 ਪੋਸਟਾਂ ਨਿਕਲਦੀਆਂ ਨੇ ਇਸੇ ਸਾਲ ਦੇ ਵਿੱਚ ਦੁਬਾਰਾ, ਤੇ ਉਹਦੇ ਉੱਤੇ ਵੀ 6 ਦੀ ਭਰਤੀ ਹੋ ਜਾਂਦੀ ਹੈ, ਮਤਲਬ ਹੁਣ ਦੁੱਗਣੇ ਤੋਂ ਵੀ ਵੱਧ ਗਈ। ਫਿਰ 2019 ਦੇ ਵਿੱਚ 4 ਪੋਸਟਾਂ ਨਿਕਲਦੀਆਂ ਨੇ, 22 ਦੀ ਭਰਤੀ ਹੋ ਜਾਂਦੀ ਹੈ 4 ਪੋਸਟਾਂ ਦੇ ਬਦਲੇ। ਠੀਕ ਹੈ ਜੀ। ਫਿਰ ਕਹਿੰਦੇ ਜੀ 2020 ਦੇ ਵਿੱਚ ਵੀ 2 ਪੋਸਟਾਂ ਨਿਕਲਦੀਆਂ, 14 ਬੰਦਿਆਂ ਦੀ ਭਰਤੀ ਹੋ ਜਾਂਦੀ ਹੈ ਤੇ ਏਦਾਂ ਕੁੱਲ 11 ਪੋਸਟਾਂ ਦੇ ਸਾਹਮਣੇ 48 ਬੰਦੇ ਭਰਤੀ ਕਰ ਲਏ ਜਾਂਦੇ ਨੇ। ਔਰ ਇਹਦੇ ਵਿੱਚ ਖਾਸ ਕਰਕੇ ਇਹ ਹੈ ਕਿ ਜਿਵੇਂ ਕਿਹਾ ਗਿਆ ਕਿ ਜਿਹੜਾ ਰਾਖਵਾਂਕਰਨ ਦੀ ਨੀਤੀ ਹੈ ਉਹ ਵੀ ਨਹੀਂ ਅਪਣਾਈ ਗਈ ਇੱਥੇ, ਉਹਨੂੰ ਵੀ ਦਰਕਨਾਰ ਕੀਤਾ ਗਿਆ, ਜਾਂ ਜਿਹੜਾ ਇੱਕ ਤੈਅ ਪੈਮਾਨਾ ਕਿ ਹਾਂ ਜੀ ਆਹ ਪੋਸਟਾਂ ਜਿਹੜੀਆਂ ਸੁਰੱਖਿਆ ਵਾਲੇ ਹਵਾਲੇ ਨਾਲ ਨੇ ਉੱਥੇ ਸਾਬਕਾ ਫੌਜੀਆਂ ਨੂੰ ਪਹਿਲ ਦਿੱਤੀ ਜਾਊਗੀ, ਉਹ ਕ੍ਰਾਈਟੇਰੀਆ ਵੀ ਨਹੀਂ ਅਪਣਾਇਆ ਜੀ। ਉਹਨਾਂ ਨੂੰ ਵੀ ਸਾਰਿਆਂ ਨੂੰ ਦਰਕਨਾਰ ਕੀਤਾ। ਸੋ ਚਾਹੇ ਰਾਖਵਾਂਕਰਨ ਵਾਲੀ ਨੀਤੀ ਸੀ, ਚਾਹੇ ਸਾਬਕਾ ਸੈਨਿਕਾਂ ਵਾਲਾ ਪਹਿਲੂ ਸੀ, ਇਹਨਾਂ ਦੋਵਾਂ ਨੂੰ ਦਰਕਨਾਰ ਕੀਤਾ। ਸੋ ਇਸ ਤਰ੍ਹਾਂ ਕੁੱਲ ਇਹੋ ਜਿਹੀਆਂ 161 ਨਿਯੁਕਤੀਆਂ ਇਹਨਾਂ 'ਚ ਗੜਬੜ ਹੈ। ਜਿਵੇਂ ਆਹ ਗੜਬੜਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਸੈਨਿਕਾਂ ਵਾਲਾ ਮਾਮਲਾ, ਫੌਜੀਆਂ ਵਾਲਾ ਮਾਮਲਾ ਜਾਂ ਰਾਖਵੇਂਕਰਨ ਵਾਲਾ ਮਾਮਲਾ, ਤੇ ਦੂਸਰਾ ਇੱਕ ਭਰਤੀ ਵਾਲਾ ਮਾਮਲਾ ਹੁਣ ਕਿ ਭਾਈ ਭਰਤੀ 11 ਬੰਦੇ ਕਰਨੇ ਸੀ, ਕਰ ਲਏ ਤੁਸੀਂ 48। ਸੋ ਹੁਣ ਇਹ ਸਾਰੇ ਦੇ ਵਿੱਚ ਵਿਜੀਲੈਂਸ ਨੇ ਇੱਕ ਫਾਈਲ ਤਿਆਰ ਕੀਤੀ ਹੈ ਔਰ ਉਹ ਫਾਈਲ ਦੇ ਲਈ ਇੱਕ ਤਾਂ ਵਿਧਾਨ ਸਭਾ ਦਾ ਮਾਮਲਾ, ਇਸ ਲਈ ਕੁਲਤਾਰ ਸੰਧਵਾ ਤੋਂ ਮਨਜ਼ੂਰੀ ਲੈ ਕੇ ਕਾਰਵਾਈ ਸ਼ੁਰੂ ਹੋਣੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੀ ਮਨਜ਼ੂਰੀ ਚਾਹੀਦੀ ਹੈ, ਇਸ ਲਈ ਕਹਿੰਦੇ ਮੁੱਖ ਮੰਤਰੀ ਨੂੰ ਸਾਰਾ ਹਵਾਲਾ ਦੇ ਕੇ ਸਮਝਾਇਆ ਜਾ ਰਿਹਾ ਜੀ ਆਹ ਮਸਲਾ। ਹੁਣ ਇਹਦੇ ਵਿੱਚ ਜੇਕਰ ਇਹ ਜਾਂਚ ਸ਼ੁਰੂ ਹੁੰਦੀ ਆ, ਕਿਉਂਕਿ ਵਿਜੀਲੈਂਸ ਇਸ ਗੱਲ ਦੀ ਤਾਂ ਮਤਲਬ ਕਿ ਸਹੀ ਸਪਸ਼ਟ ਰੂਪ ਦੇ ਸਾਹਮਣੇ ਆ ਗਈ ਹੈ ਗੱਲ ਕਿ ਧਾਰਾ 17 APC ਐਕਟ 1988 ਦੇ ਤਹਿਤ ਜੀ ਮਨਜ਼ੂਰੀ ਮੰਗ ਰਹੀ ਆ ਕਿ ਸਾਨੂੰ ਇਸ ਮਸਲੇ ਦੀ ਮਨਜ਼ੂਰੀ ਦਿੱਤੀ ਜਾਵੇ, ਅਸੀਂ ਇਹਦੇ ਤੋਂ ਅੱਗੇ ਵਧਣਾ। ਤੇ ਜੇ ਮਨਜ਼ੂਰੀ ਮਿਲ ਜਾਂਦੀ ਆ ਤਾਂ ਫਿਰ ਵਿਧਾਨ ਸਭਾ ਦੇ ਉਸ ਸਮੇਂ ਦੇ ਜਿਹੜੇ ਸਪੀਕਰ ਸੀ ਰਾਣਾ KP ਸਿੰਘ ਹੋਰੀ, ਉਹ ਉਸ ਸਮੇਂ ਜਿਹੜੇ ਸੈਕਟਰੀ ਸੀਗੇ ਸੁਰਿੰਦਰਪਾਲ, ਸੈਕਟਰੀ ਸ਼ਸ਼ੀ ਲਖਨਪਾਲ ਮਿਸ਼ਰਾ,
ਹੈ ਨਾ, ਐਡੀਟਰ ਆਫ ਡਿਬੇਟ ਦਰਸ਼ਨ ਸਿੰਘ, ਪ੍ਰਾਈਵੇਟ ਸੈਕਟਰੀ ਦਰਸ਼ਨ ਗੋਇਲ, ਇਹਨਾਂ ਤੋਂ ਪੁੱਛਗਿੱਛ ਹੋ ਸਕਦੀ, ਜਦੋਂ ਕਿ ਲਖਨਪਾਲ ਮਿਸ਼ਰਾ ਤੇ ਸੁਰਿੰਦਰਪਾਲ ਰਿਟਾਇਰ ਵੀ ਹੋ ਚੁੱਕੇ ਨੇ, ਹੈ ਨਾ। ਸੋ ਇਹਨਾਂ ਸਾਰਿਆਂ ਤੋਂ ਹੁਣ ਜੇ ਪੁੱਛਗਿੱਛ ਹੁੰਦੀ ਆ ਤਾਂ ਅਧਿਕਾਰੀਆਂ ਤੋਂ ਪੁੱਛਗਿੱਛ, ਅਧਿਕਾਰੀਆਂ ਤੇ ਕਾਰਵਾਈ ਉਹ ਇੱਕ ਵਿਭਾਗੀ ਕਾਰਵਾਈ ਦੇ ਤਹਿਤ ਹੁੰਦੀ ਆ, ਵਿਜੀਲੈਂਸ ਦੀ ਕਾਰਵਾਈ ਦੇ ਤਹਿਤ ਹੁੰਦੀ ਆ, ਉਹ ਵੱਖਰਾ ਪਹਿਲੂ ਹੈ। ਪਰ ਜਦੋਂ ਰਾਜਨੀਤਿਕ ਲੀਡਰ ਦਾ ਨਾਮ ਆਉਂਦਾ ਫਿਰ ਉਹਦੇ ਸਿਆਸੀ ਅਰਥ ਹੋਰ ਹੁੰਦੇ ਨੇ। ਸੋ ਰਾਣਾ KP ਹੋਰੀ ਹਲਕਾ ਅਨੰਦਪੁਰ ਸਾਹਿਬ ਤੋਂ ਚੋਣ ਲੜਦੇ ਰਹੇ ਨੇ, ਉੱਥੋਂ MLA ਬਣਦੇ ਰਹੇ ਨੇ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਨੇ। ਸੋ ਇਹ ਉੱਥੋਂ ਹੁਣ ਹਰਜੋਤ ਬੈਂਸ MLA ਬਣ ਕੇ ਮੰਤਰੀ ਨੇ ਤੇ ਮੁਰਲੀ ਕਤਾਰ ਦੇ ਮੰਤਰੀ ਨੇ। ਇਸ ਲਈ ਉਹਨਾਂ ਦਾ ਆਪਸੀ ਜਿਹੜਾ ਸਿਆਸੀ ਟਕਰਾਅ ਹੈ ਕਿ ਉਹ ਵੀ ਇਹਦੇ ਨਾਲ ਕੋਈ ਪ੍ਰਭਾਵਿਤ ਹੁੰਦਾ ਕਿ ਹਲਕੇ ਦੇ ਵਿੱਚ ਜਿਵੇਂ ਅਚਾਨਕ ਪਿਛਲੇ 2-3 ਮਹੀਨਿਆਂ ਤੋਂ ਰਾਣਾ KP ਨੇ ਸਰਗਰਮੀਆਂ ਵਧਾਈਆਂ ਦੁਬਾਰਾ, ਪਹਿਲਾਂ ਠੰਡੇ ਵਾਸਤੇ ਬੈਠੇ ਸੀ, ਹੁਣ ਦੁਬਾਰਾ ਸਰਗਰਮ ਹੋ ਗਏ ਵਿਆਹਾਂ 'ਚ, ਭੋਗਾਂ 'ਚ, ਮੀਟਿੰਗਾਂ 'ਚ ਜਾਂ ਮੀਡੀਆ ਦੇ ਬਿਆਨਾਂ 'ਚ। ਉਹ ਤੋਂ ਬਾਅਦ ਸਰਕਾਰ ਨੂੰ ਕੋਈ ਫਿਕਰ ਪਈ ਜਾਂ ਹਰਜੋਤ ਬੈਂਸ ਹੋਰਾਂ ਨੂੰ ਕੋਈ ਫਿਕਰ ਪਿਆ ਕਿ ਹਾਂ ਇਹ ਰਾਜਨੀਤਿਕ ਤੌਰ ਤੇ ਦੁਬਾਰਾ ਸਰਗਰਮ ਹੋ ਰਹੇ ਨੇ, ਜਾਂ ਸਰਕਾਰ ਦੀ ਉਸ ਰੋਪੜ ਅਨੰਦਪੁਰ ਸਾਹਿਬ ਹਲਕੇ 'ਚ ਜਿਹੜੀ ਮਾਈਨਿੰਗ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ ਆ, ਜਾਂ ਉਹ ਖੁਦਕੁਸ਼ੀ ਮਾਸੂਮੀ ਦੀ ਖੁਦਕੁਸ਼ੀ ਦੇ ਮਾਮਲੇ 'ਚ ਧਰਨੇ ਜਾਰੀ ਨੇ, ਉਹਨਾਂ ਪਹਿਲੂਆਂ ਦੀ ਰਾਜਨੀਤੀ ਨੂੰ ਲੈ ਕੇ ਆ ਕੁਛ, ਜਾਂ ਸੱਚਮੁੱਚ ਇਹ ਕਪੜਾ ਉਜਾਗਰ ਜਿਹੜਾ ਉਸ ਸਮੇਂ ਵੀ ਸਰਕਾਰ ਦੇ ਸਮੇਂ ਚਰਚਾ 'ਚ ਆ ਗਿਆ ਸੀ, ਜਦੋਂ ਕਾਂਗਰਸ ਦੀ ਸਰਕਾਰ ਸੀ ਤਦ ਵੀ ਇਹਦੀ ਚਰਚਾ ਹੋਈ ਸੀ ਕਿ ਗੜਬੜ ਹੋ ਰਹੀ ਆ। ਸੋ ਹੁਣ ਸਰਕਾਰ ਜਾਣ ਤੋਂ ਬਾਅਦ ਜੇਕਰ ਇਹ ਨਿਰਪੱਖ ਜਾਂਚ ਹੁੰਦੀ ਹੈ ਤਾਂ ਇਹੋ ਜਿਹੀ ਹੋਰ ਵਿਭਾਗਾਂ 'ਚ ਵੀ ਜਾਂਚ ਹੋਣੀ ਬਣਦੀ ਆ, ਕਿੰਨੇ ਥਾਵਾਂ ਤੇ ਬੇਨੀਮੇ ਮਿਲ ਜਾਣਗੀਆਂ। ਹਾਂ, ਪਰ ਸਵਾਲ ਇਹਦੇ ਵਿੱਚ ਇਹ ਹੋਊਗਾ ਨਜ਼ਰ ਰੱਖਣ ਵਾਲਾ ਕਿ ਕੀ ਇਹ ਭਰਤੀਆਂ ਕਿਸੇ ਸਿਫਾਰਿਸ਼ ਨਾਲ ਹੋਈਆਂ, ਕੀ ਇਹ ਭਰਤੀਆਂ ਕੋਈ ਪੈਸੇ ਦੇ ਲੈਣ ਦੇਣ ਨਾਲ ਹੋਈਆਂ, ਜਾਂ ਸਿਰਫ ਇਹ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਫਾਇਦੇ ਨਾਲ ਹੋਈਆਂ। ਤਿੰਨ ਪਹਿਲੂਆਂ ਤੇ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਜੀ। ਹਾਂ, ਪਰ ਬੇਨੀਮੇ ਤਾਂ ਨੀਮੇ ਜੇ ਪੋਸਟਾਂ 11 ਨੇ ਤਾਂ 48 ਕਿਵੇਂ? ਸੋ ਇਸ ਲਈ ਹੁਣ ਵਿਜੀਲੈਂਸ ਜੇਕਰ ਇਹਦੀ ਮਨਜ਼ੂਰੀ ਲੈ ਕੇ ਅੱਗੇ ਵੱਧਦੀ ਆ ਤਾਂ ਕੈਪਟਨ ਸਰਕਾਰ ਦੇ ਲਈ ਵੀ, ਕੈਪਟਨ ਅਮਰਿੰਦਰ ਸਿੰਘ ਦੇ ਲਈ ਵੀ, ਉਸ ਸਮੇਂ ਦੇ ਸਪੀਕਰ ਰਾਣਾ KP ਦੇ ਲਈ ਵੀ, ਤੇ ਉਸ ਸਮੇਂ ਦੇ ਆਮਲਾ ਫਾਲਾ ਜਿਹੜੇ ਆਪਾਂ ਅਧਿਕਾਰੀ ਸੈਕਟਰੀਆਂ ਦੀ ਗੱਲ ਕਰ ਰਹੇ ਇਹਨਾਂ ਦੇ ਲਈ ਵੀ ਮੁਸ਼ਕਲਾਂ ਵਧਣ ਵਾਲੀਆਂ ਨੇ। ਜੀ ਬਿਲਕੁਲ। ਤੇ ਇਹ ਜਦੋਂ ਜਿਵੇਂ ਤੁਸੀਂ ਜ਼ਿਕਰ ਕੀਤਾ ਸ਼ਰਮਾ ਜੀ ਸ਼ੁਰੂਆਤ ਦੇ ਵਿੱਚ ਕਿ ਸਰਕਾਰ ਦੇ ਆਉਂਦਿਆਂ ਵੀ ਇਸ ਘੁਟਾਲੇ ਦੇ ਬਾਰੇ ਪਤਾ ਲੱਗਿਆ ਸੀਗਾ, ਕਈਆਂ ਨੇ ਮੇਰਾ ਖਿਆਲ ਦੂਜੇ ਸੂਬਿਆਂ ਚੋਂ ਵੀ ਭਰਤੀਆਂ ਹੋਈਆਂ ਸੀ ਸ਼ਰਮਾ ਜੀ, ਉਹੀ ਹੈ ਸ਼ਾਇਦ ਘੁਟਾਲਾ ਹੈ। ਹਾਂ ਬਿਲਕੁਲ ਕੁਛ ਹੈਗਾ ਇਹ ਜਿਹਾ ਮਸਲਾ ਵੀ ਜੀ ਇਹਦੇ ਵਿੱਚ ਕੁਝ ਬਾਹਰਲੀ ਭਰਤੀਆਂ ਵੀ ਹੋਣਗੀਆਂ। ਹਿਮਾਚਲ ਤੋਂ ਤੇ ਹਰਿਆਣੇ ਤੋਂ ਵੀ ਕਾਫੀ ਬੰਦੇ ਮੰਤਰੀਆਂ ਨੇ ਰਖਾਏ ਸੀਗੇ।